ਬੂਟਾ ਸ਼ਾਕਰ ਸਾਹਿਬ तुसां किताबां भी लिखियां, शेरो शायरी भी की, गज़लां भी लिखियां, गीत बड़े लिखे सोहने सोहने माशाअल्लाह। ते अवार्ड शवार्ड ते बड़े लब्भे होने ने फिर ਤੇ ਅਵਾਰਡਾਂ ਦੀ ਇਹ ਪੋਜੀਸ਼ਨ ਜੀ ਹੁਣ इस बारे सानू दसो ना। ਅਲਮਾਰੀਆਂ 'ਚ ਨਹੀਂ ਹੁਣ ਰੱਖੇ ਜਾਂਦੇ ਜੀ। अच्छा वाह वाह वाह। ਇਹ ਮਾਲਕ ਦਾ ਕਰਮ ਹੈ ਜੀ। ਤੇ ਇੱਕ ਰਾਈਟਰ ਅਦਬੀ ਬੰਦੇ ਵਾਸਤੇ ਇਹ ਅਵਾਰਡ ਹੀ ਸਭ ਤੋਂ ਵੱਡਾ ਉਹਦੇ ਵਾਸਤੇ ਇਨਾਮ ਹੁੰਦਾ बिल्कुल ਜੀ। नहीं ਕਿ ਮੇਰੀ ਇਹ ਖੁਸ਼ਕਿਸਮਤੀ ਹੈ, ਮੈਂ ਸਮਝਣਾ ਕਿ ਇੱਕ ਥਾਪੜਾ ਹੈ ਵਾਰਿਸ ਸ਼ਾਹ ਆਲਮੀ ਅਵਾਰਡ। अच्छा ਤੇ ਉਹ ਵਾਰਿਸ ਸ਼ਾਹ ਆਲਮੀ ਅਵਾਰਡ ਜੀ ਮੈਂ ਲਾਹੌਰੋਂ ਮਸੂਲ ਕੀਤਾ ਜੀ। ਉਹਦੇ ਵਾਸਤੇ ਮੇਰਾ ਨਾਮਜ਼ਦ ਹੋਇਆ ਜੀ। ਤੇ ਇਹ ਮੇਰੇ ਵਾਸਤੇ ਮੈਂ ਸਮਝਣਾ ਬੜਾ ਵੱਡਾ ਅਵਾਰਡ ਹੈ। ਫਿਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਯਾਨੀ ਇੰਡੀਆ ਪਾਕਿਸਤਾਨ ਦੇ ਮੁਸ਼ਾਇਰੇ ਹੁੰਦੇ ਰਹਿੰਦੇ ਨੇ ਜੀ। ਕਰਤਾਰਪੁਰ ਆਖਰ ਬਾਰਡਰ ਤੇ ਉੱਥੇ ਜ਼ਿਆਦਾਤਰ ਹੁੰਦੇ ਨੇ ਜੀ। ਤੇ ਉੱਥੇ ਮੈਂ ਜਦੋਂ ਵੀ ਗਿਆ ਨਾ ਜੀ, ਮਾਲਕ ਦਾ ਕਰਮ ਹੈ ਅਲਹਮਦੁਲਿਲਾ, ਮੈਂ ਟਾਪ ਤੇ ਰਿਹਾ ਜੀ। ਔਰ ਅਵਾਰਡ ਸਭ ਤੋਂ ਪਹਿਲਾਂ ਮੈਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਸੀ ਜੀ ਮੇਰਾ। अच्छा ਹਾਂਜੀ। ਫਿਰ ਪੰਜਾਬੀ ਇੱਕ ਸਾਡੀ ਭੈਣ ਨੇ ਜਨਾਬ ਅੰਮ੍ਰਿਤਸਰ ਤੋਂ ਨਿਰਮਲ ਕੌਰ ਕੋਟਲਾ ਜੀ, ਉਹਨਾਂ ਦੇ ਇੱਕ ਮੰਚ ਪੰਜਾਬੀ ਨਾਰੀ ਸਾਹਿਤਕ ਮੰਚ, ਉਹਦੇ 2 ਅਵਾਰਡ ਮੇਰੇ ਕੋਲ ਜਨਾਬ, ਮੈਂ 2 ਸਾਲਾਂ ਤੋਂ ਮੁਸਲਸਲ ਉਹ ਜਿੱਤ ਰਿਹਾ ਜੀ। ਉਸ ਤੋਂ ਬਾਅਦ ਆਪਣੇ ਪਿਲਾਕ ਅਦਾਰਾ ਸਾਡਾ ਪੰਜਾਬ ਇੰਸਟੀਚਿਊਟ ਆਫ ਆਰਟ ਕਲਚਰ ਜਨਾਬ ਲਾਹੌਰ ਦਾ, ਉਹਦੇ ਕਾਫੀ ਸਾਰੇ ਅਵਾਰਡ ਮੇਰੇ ਕੋਲ ਨੇ ਜਨਾਬ। ਫਿਰ ਬੈਸਟ ਪੋਇਟਰੀ ਦਾ ਅਵਾਰਡ ਜੀ ਮੇਰੇ ਕੋਲ। ਫਿਰ ਕੁਝ ਨਜ਼ਮਾਂ ਦੇ ਅਵਾਰਡ ਨੇ ਮੇਰੇ ਆਪਣੇ। ਉਹ ਇਸ ਤਰ੍ਹਾਂ ਕਰਕੇ ਜੀ ਅਣਗਿਣਤ ਨੇ ਅਵਾਰਡ ਸ਼ੀਲਡਾਂ ਜਿਹੜੀਆਂ। ਫਿਰ ਇਹ ਵੀ ਰੱਬ ਦੀ ਦੇਣ ਹੁੰਦੀ ਹੈ, ਇਹ ਮਾਲਕ ਦਾ ਕਰਮ ਹੈ ਜੀ। ਹੁਣ ਤੇ ਮੈਂ ਨਾ ਜੀ ਕਈ ਦਫਾ ਉਹਨਾਂ ਨੂੰ ਨਾ ਅੱਗੇ ਪਿੱਛੇ ਕਰਕੇ ਰੱਖਣਾ ਜੀ। ਹੁਣ ਸਾਹਮਣੇ ਤੇ ਹੁਣ ਰੋਹੀ ਅਵਾਰਡ ਜਿਹੜਾ ਸੀ ਜਨਾਬ, ਇਹ ਸਭ ਤੋਂ ਬੈਸਟ ਅਚੀਵਮੈਂਟ ਅਵਾਰਡ ਮੇਰਾ ਸੀ। ਅੱਛਾ ਵਾਹ ਜੀ।